ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ, ਮਾਹਲ ਟਰਲਿਕ, ਧਰਮ ਸਿੰਘ, ਸਲਮਾ, ਵਰਿੰਦਰ ਸਿੰਘ, ਮਾਰਗਨ ਹਿਲ, ਜਸਵਿੰਦਰ ਸਿੰਘ ਵਿਰਕ, ਹਿਊਸਟਨ, ਮਨਦੀਪ ਸਿੰਘ ਸੈਨੋਜੇ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਦੇਵ ਸਿੰਘ ਸਿੰਧੀ, ਮਨਦੀਪ ਸਿੰਘ ਟਿਵਾਣਾ, ਮਨਜੀਤ ਸਿੰਘ ਦੀਵਾਨਾ ਪ੍ਰਜਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਬਖਸ਼ੀਸ਼ ਸਿੰਘ ਕਰਦਰਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸ਼ੁਰੂ ਕਰੋਨਾ ਵਾਇਰਸ ਤੋਂ। ਵੈਸੇ ਤਾਂ ਸਾਰੀ ਦੁਨੀਆ ਦੇ ਉੱਤੇ ਹਾਹਾਕਾਰ ਹਜੇ ਵੀ ਮਚੀ ਹੋਈ ਆ, ਤੇ ਰਿਕਾਰਡ ਬਣਿਆ ਕਰੋਨਾ ਭਾਰਤ ਦੇ ਵਿੱਚ। ਦੇਖੋ ਜੀ, ਜਿਹੜਾ 24 ਘੰਟਿਆਂ ਦੇ ਵਿੱਚ ਜਿਹੜੇ ਮਾਮਲੇ ਆ ਜੀ, ਉਹ ਇੱਕ ਰਿਕਾਰਡ ਜਿਹੜਾ ਸਾਹਮਣੇ ਆਏ। 45,601 ਮਾਮਲੇ 24 ਘੰਟਿਆਂ ਦੇ ਵਿੱਚ ਸਾਹਮਣੇ ਜਿਹੜਾ ਦੀ ਆਏ, ਔਰ 1130 ਮੌਤਾਂ ਜਿਹੜੀਆਂ ਉਹ ਹੋਈਆਂ। ਇਸ ਵੇਲੇ ਜਿਹੜੀ ਟੈਲੀ ਹੈ ਜੀ, ਉਹ ਇਹ ਸ਼ੋਅ ਕਰ ਰਹੀ ਹੈ ਕਿ 12,39,684 ਕੇਸ ਹੋ ਚੁੱਕੇ ਹੋਏ ਆ ਜੀ, ਔਰ 29,890 ਡੈਥ ਇਸ ਮਾਮਲੇ ਦੇ ਵਿੱਚ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਇਸ ਵਾਇਰਸ ਦੇ ਨਾਲ। ਜਿਹੜਾ ਮਹਾਰਾਸ਼ਟਰ ਹੈ ਜੀ, ਉਹ ਉੱਪਰ ਹੈ, ਪਹਿਲੇ ਨੰਬਰ ਤੇ ਆ। ਵੈਸੇ ਕਿਉਂਕਿ ਮਹਾਰਾਸ਼ਟਰ ਉਂਝ ਵੱਡਾ ਜੀ, ਜਿੰਨੀ ਗਿਣਤੀ ਉੱਥੇ ਹੋ ਚੁੱਕੀ ਹੋਈ ਆ, ਹੋਰ ਕੋਈ ਸੂਬਾ ਸ਼ਾਇਦ ਹੋ ਸਕਦਾ ਉਹਨੂੰ ਕ੍ਰਾਸ ਵੀ ਜਿਹੜਾ ਨਾ ਕਰੇ। 3,37,607 ਮਾਮਲੇ ਹੋ ਚੁੱਕੇ ਹੋਏ ਆ। 280 ਜਿਹੜੀਆਂ ਹੋਰ ਮੌਤਾਂ ਦੇ ਨਾਲ 12,556 ਡੈਥ ਇੱਥੇ ਹੋ ਚੁੱਕੀਆਂ ਹੋਈਆਂ ਨੇ। ਤਾਮਿਲਨਾਡੂ ਉਹਦੇ ਪਿੱਛੇ ਹੈ ਜੀ, 1,86,492 ਕੇਸਾਂ ਦੇ ਨਾਲ। ਫਿਰ ਦਿੱਲੀ ਹੈ 1,26,323 ਕੇਸਾਂ ਦੇ ਨਾਲ। ਦਿੱਲੀ ਦੇ ਵਿੱਚ ਜਿਹੜੀ ਮੌਤ ਰੇਸ਼ੋ ਆ ਜੀ, ਉਹ ਚੰਗੀ ਗੱਲ ਇਹ ਹੈ ਜੀ ਕਿ ਉਹ ਬੜੀ ਕੰਟਰੋਲ ਦੇ ਵਿੱਚ ਇਸ ਵੇਲੇ ਪਿਛਲੇ ਕੁਝ ਦਿਨਾਂ ਤੋਂ ਹੈ। 29 ਡੈਥ ਜਿਹੜੀਆਂ ਉਹ ਹੋਈਆਂ ਨੇ, ਜਿਹੜੀਆਂ ਕਿ ਪਹਿਲਾਂ 250-250 ਤੋਂ ਵੀ ਵੱਧ ਗਈਆਂ ਸੀ ਇੱਕ ਵਾਰੀ। 3,319 ਜਿਹੜੀਆਂ ਜੀ ਉਹ ਡੈਥ ਚੁੱਕੀਆਂ ਹੋਈਆਂ ਨੇ ਹੁਣ ਤੱਕ। ਜਿਹੜੀਆਂ ਹਰਿਆਣੇ ਦੇ ਵਿੱਚ ਜਿਹੜੀਆਂ ਜੀ 724 ਨਵੇਂ ਕੇਸ ਮਾਮਲੇ ਸਾਹਮਣੇ ਆਏ, 28,186 ਹੋ ਗਏ। 8 ਡੈਥ ਦੇ ਨਾਲ 372 ਜਿਹੜੀਆਂ ਜੀ ਡੈਥ ਹੋ ਚੁੱਕੀਆਂ ਨੇ। ਜਿੱਥੇ ਤੱਕ ਪੰਜਾਬ ਦੀ ਜਿਹੜੀ ਦੀ ਉਹ ਗੱਲ ਹੈ, ਪੰਜਾਬ ਦੇ ਵਿੱਚ 6 ਡੈਥ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਉਹ ਹੋਈਆਂ, ਔਰ 269 ਲੋਕ ਜਿਹੜੇ ਆ ਜੀ ਇਸ ਵਾਇਰਸ ਦੇ ਨਾਲ ਹੁਣ ਤੱਕ ਜਿਹੜਾ ਜੀ ਉਹ ਮੌਤ ਦੇ ਮੂੰਹ ਜਾ ਪਏ ਨੇ। ਜਿਹੜੇ ਨਵੇਂ ਮਾਮਲੇ ਆ ਪਿਛਲੇ 24 ਘੰਟਿਆਂ ਦੇ ਵਿੱਚ 414 ਜਿਹੜੇ ਜੀ ਉਹ ਸਾਹਮਣੇ ਆਏ, ਔਰ ਇਹਦੇ ਨਾਲ ਜਿਹੜੇ ਪੋਜ਼ੀਟਿਵ ਕੇਸ ਨੇ ਉਹਨਾਂ ਦੀ ਕੁੱਲ ਗਿਣਤੀ 11,301 ਨੂੰ ਅੱਪੜ ਗਈ ਜਿਹੜੀ ਜੀ ਹੋਈ ਆ। ਹੈਲਥ ਡਿਪਾਰਟਮੈਂਟ ਇਹ ਕਹਿੰਦਾ ਕਿ 74 ਜਾਣੇ ਜਿਹੜੇ ਆ ਜੀ ਉਹਨਾਂ ਨੂੰ ਆਕਸੀਜਨ ਦਿੱਤੇ, ਤੇ 12 ਨੂੰ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਜਿਹੜਾ ਉਹ ਰੱਖਿਆ ਹੋਇਆ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ 24 ਘੰਟਿਆਂ ਦੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਇੱਕੋ ਦਿਨ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 81 ਕੇਸ ਆਉਣ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਗਿਣਤੀ ਹੈ ਜੀ ਉਹ 370 ਜਿਹੜੀ ਉਹ ਹੋ ਗਈ ਹੋਈ ਹੈ। ਇੱਕ ਚਰਚਾ ਜਿਹੜਾ ਜੀ ਪਿਛਲੇ 2 ਦਿਨ ਪਹਿਲਾਂ ਚੱਲਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਸ਼ਾਇਦ ਮੁੜ ਕੇ ਕਰਫਿਊ ਜਿਹੜਾ ਲੱਗ ਰਿਹਾ ਕਿ ਫਰਾਈਡੇ ਸ਼ਾਮ ਨੂੰ 6 ਵਜੇ ਲੱਗੂਗਾ, ਮੰਡੇ ਮਾਰਨਿੰਗ 7 ਵਜੇ ਤੱਕ। ਪਰ ਕਿਉਂਕਿ ਪੰਜਾਬ ਤੇ ਹਰਿਆਣਾ ਨੇ ਨਾ ਕਰਤੀ ਇਸ ਕਰਫਿਊ ਦੇ ਵਿੱਚ ਪਾਰਟੀਸਪੇਟ ਕਰਨ ਨੂੰ, ਕਿ ਉਹ ਕਿਉਂਕਿ ਉਹਦੇ ਤੋਂ ਬਿਨਾਂ ਤਾਂ ਕੋਈ ਤੁਕ ਨਹੀਂ ਬਣਦੀ ਜੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਰਫਿਊ ਨਹੀਂ ਲੱਗਦਾ। ਪੰਜਾਬ ਤੇ ਹਰਿਆਣਾ ਦੇ ਵੱਲੋਂ ਕਰਫਿਊ ਦੇ ਅਗੇਂਸਟ ਜਿਹੜਾ ਜੀ ਉਹ ਫੈਸਲਾ ਲੈਣ ਕਰਕੇ ਜਿਹੜਾ ਜੀ ਚੰਡੀਗੜ੍ਹ ਨੇ ਵੀ ਇਹ ਟਾਲ ਦਿੱਤਾ ਫੈਸਲਾ ਕਿ ਉੱਥੇ ਹੁਣ ਕਰਫਿਊ ਜਿਹੜਾ ਜੀ ਉਹ ਲੱਗੂਗਾ। ਉਂਝ ਭੋਪਾਲ ਦੇ ਵਿੱਚ ਜਿਹੜਾ ਜੀ ਉਹ 10 ਦਿਨਾਂ ਦਾ ਜਿਹੜਾ ਲੋਕਡਾਊਨ ਹੈ ਉਹ ਸਟਾਰਟ ਹੋ ਰਿਹਾ। ਤੋ ਇਹ ਮਤਲਬ ਕਿ ਜਿੱਥੇ ਜਿੱਥੇ ਜ਼ਿਆਦਾ ਕੇਸ ਨੇ ਜੀ ਉੱਥੇ ਲੋਕਡਾਊਨ ਦੀ ਵਾਪਸੀ ਇੱਕ ਤਰੀਕੇ ਦੇ ਨਾਲ ਹੋ ਰਹੀ ਹੈ ਜੀ। ਜਿੰਨਾ ਚਿਰ ਇਹਦੀ ਕੋਈ ਮੈਡੀਸਨ ਨਹੀਂ ਬਣਦੀ, ਵੈਸੇ ਬਚਾਓ ਦੇ ਵਿੱਚ ਹੀ ਬਚਾਓ ਹੈਗਾ ਆ, ਬਚਾ ਕੇ ਰੱਖਣਾ ਚਾਹੀਦਾ ਆਪਣੇ ਆਪ ਨੂੰ। ਅੱਗੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਲਈ ਬੜੀ ਕਾਹਲੀ ਆ, ਕੀ ਗੱਲ ਹੈ? ਇਹ ਹੈ ਕਿ ਜਿਹੜੀ ਕੱਲ ਮੀਟਿੰਗ ਲਾਈ, ਵੈਸੇ ਉਹਦੇ 'ਚ ਇਹ ਵੀ ਦੱਸ ਦਈਏ ਕਿ ਜਿਹੜੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਹੁਰੀ ਫੇਰ ਰੁੱਸ ਗਏ ਸੀਗੇ। ਕਹਿੰਦੇ ਨੇ ਜਦੋਂ ਬੰਦੇ ਦੀ ਉਮਰ ਜ਼ਿਆਦੀ ਹੋ ਜਾਂਦੀ ਫਿਰ ਉਹ ਬੱਚਿਆਂ ਵਰਗਾ ਹੋ ਜਾਂਦਾ ਜੀ। ਇਹ ਬੱਚਿਆਂ ਵਾਲੇ ਰੁੱਸੇਵੇਂ ਨੇ
ਜਿਹੜਾ ਜੀ ਉਹ ਤੀਜੀ ਵਾਰੀ ਜਾਂ ਚੌਥੀ ਵਾਰੀ ਆਪਣਾ ਸਮਾਨ ਸਮੂਨ ਜਿਹੜਾ ਉਹ ਲੈ ਕੇ ਗਏ, ਫਿਰ ਮੰਨ ਗਏ ਆ। ਤੋ ਇਹ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੋਈ ਹੁੰਦੀ, ਕਿਉਂਕਿ ਥਰੂ ਵੀਡੀਓ ਦੇ ਹੋ ਰਿਹਾ ਜੀ ਸਾਰਾ ਕੁਝ। ਇਹਦੇ ਵਿੱਚ ਜਿਹੜੀ ਲੈਂਡ ਪੁਲਿੰਗ ਨੀਤੀ ਆ, ਮੈਂ ਕੱਲ ਵੀ ਉਹਦੀ ਗੱਲ ਕੀਤੀ ਕਿ ਉਹਦੇ ਵਿੱਚ ਬਦਲਾਅ ਕਰੂਗੀ ਸਰਕਾਰ। ਉਹਨੇ ਬਦਲਾਅ ਕੀਤਾ ਜੀ, ਕਹਿੰਦੇ ਵਿਕਾਸ ਪ੍ਰੋਜੈਕਟਾਂ ਦੇ ਵਾਸਤੇ ਜ਼ਮੀਨ ਜਿਹੜੀ ਹੈ ਜੀ ਉਹਦੇ ਵਾਸਤੇ ਹੁਣ ਰਾਹ ਮੋਕਲਾ ਕੀਤਾ ਗਿਆ। ਆਪਣੀ ਇੱਛਾ ਦੇ ਨਾਲ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਜਿਹੜੀਆਂ ਨਾਰਮਸ ਨੇ ਉਹ ਕੁਝ ਬਦਲੀਆਂ ਗਈਆਂ ਨੇ। ਇਹਦੇ ਨਾਲ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਮੁਆਵਜ਼ੇ ਦੇ ਵਿੱਚ ਵਾਧੂ ਜ਼ਮੀਨ ਮਿਲੂਗੀ। ਸਨਅਤੀ ਖੇਤਰ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰਨ ਦੇ ਝੰਜਟ ਤੋਂ ਬਚਣਾ ਚਾਹੁੰਦੀ ਹੈ ਤੇ ਅਦਾਲਤੀ ਝਗੜਿਆਂ ਤੋਂ ਪਾਸੇ ਰਹਿਣਾ ਜਿਹੜਾ ਜੀ ਉਹ ਚਾਹੁੰਦੀ ਹੈ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਖੜਾ ਹੋ ਜਾਂਦਾ ਹੈ ਕਿ ਏਡੀ ਸਰਕਾਰ ਨੂੰ ਕਿੱਡੀ ਕੁ ਜ਼ਿਆਦਾ ਜ਼ਰੂਰਤ ਪਈ ਹੋਈ ਹੈ ਕਿ ਇੰਡਸਟਰੀਅਲ ਪਾਰਕ ਇੱਕ ਜਿਹਦੇ 'ਚ ਮੱਤੇਵਾੜਾ ਜੰਗਲ ਦਾ ਰੌਲਾ ਪਈ ਜਾਂਦਾ, ਚੇਖੋਵਾਲ ਵਾਲੀ ਜ਼ਮੀਨ ਜਿਹੜਾ ਪਿੰਡ ਹੀ ਪੂਰੇ ਦਾ ਪੂਰਾ ਅਕਵਾਇਰ ਹੋ ਗਿਆ ਉਹਦਾ ਰੌਲਾ ਪਈ ਜਾਂਦਾ, ਰਾਜਪੁਰਾ ਦੇ ਵਿੱਚ ਜਿਹੜਾ ਜੀ ਇੰਡਸਟਰੀਅਲ ਪਾਰਕ ਬਣਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੋਈ ਆ। ਇਹਦੀ ਕਿੰਨੀਆਂ ਕੁ ਲਾਈਨ ਦੇ ਵਿੱਚ ਜਿਹੜੀਆਂ ਜੀ ਉਹ ਕੰਪਨੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਇਹ ਜ਼ਮੀਨ ਜਿਹੜੀ ਹੈ ਜੀ ਉਹ ਅਕਵਾਇਰ ਕਰਕੇ ਦੇਣੀ ਹੈ। ਇੱਕ ਗੱਲ ਦਾ ਜਿਹੜਾ ਖਦਸ਼ਾ ਜਿਹੜਾ ਹਮੇਸ਼ਾ ਰਹਿੰਦਾ ਕਿ ਇਹ ਪੰਜਾਬ ਦੇ ਵਿੱਚ ਜਿਹੜੀਆਂ ਜੀ ਉਹ ਵੱਡੇ ਘਰਾਣੇ ਜਿਹੜੇ ਉਹਨਾਂ ਨੇ ਆ ਜਾਣਾ, ਚਾਹੇ ਆਪਾਂ ਉਹ ਆਰਡੀਨੈਂਸਾਂ ਵਾਲੀ ਗੱਲ ਜਿਹੜੀ ਜੀ ਉਹ ਕਰ ਲਈਏ, ਇਹ ਉਸ ਪਾਸੇ ਵੱਲ ਨੂੰ ਹੀ ਤੁਸੀਂ ਸਟੈਪ ਜਿਹੜਾ ਜੀ ਉਹ ਕਹਿ ਸਕਦੇ ਹੋ। ਕਿਉਂਕਿ ਇੱਕ ਗੱਲ ਪੱਕੀ ਆ, ਭਵਿੱਖ ਦੇ ਵਿੱਚ ਕਿਹਨੇ ਵੇਖਣਾ ਕਿਹਨੇ ਨਹੀਂ ਇਹ ਨਹੀਂ ਅਜੇ ਪਤਾ, ਪਰ ਇਹ ਗੱਲ ਬਿਲਕੁਲ ਜਿਹੜੀ ਜੀ ਉਹ ਕੰਧ ਦੇ ਉੱਤੇ ਲਿਖੀ ਆ ਕਿ ਵਪਾਰ ਜਿਹੜਾ ਜੀ ਉਹ ਥਰੂ ਪਾਕਿਸਤਾਨ ਦੇ ਅੱਗੇ ਬਾਕੀ ਮੁਲਕਾਂ ਤੱਕ ਖੁੱਲੂਗਾ, ਪਰ ਸ਼ੋਰ ਜਿਹੜਾ ਜੀ ਉਹ ਖੁੱਲੂ। ਜਿੰਨੇ ਹਾਈਵੇਜ਼ ਬਣ ਰਹੇ ਨੇ ਵੱਡੇ, ਇਹ ਉਹਦਾ ਹੀ ਪਾਰਟ ਹੈ। ਪਰ ਉਹਦੇ ਵਿੱਚ ਜਿਹੜੇ ਪੰਜਾਬੀ ਨੇ ਜਾਂ ਜਿਹੜਾ ਕਿਸਾਨ ਹੈ ਕਿਤੇ ਉਹ ਉਸ ਡਿਵੈਲਪਮੈਂਟ ਦਾ ਪਾਰਟ ਨਾ ਬਣ ਜੇ ਜੀ, ਮਤਲਬ ਕਿ ਵੀ ਉਹ ਕਿਤੇ ਕੁਛ ਨਾ ਕਮਾ ਜੇ। ਇਹ ਉਹਦਾ ਹੈ ਕਿ ਇਹ ਲੈ ਕੇ ਜ਼ਮੀਨਾਂ ਜਿਹੜੀਆਂ ਨੇ ਜਿਹੜੇ ਲੈਂਡ ਪੂਲਿੰਗ ਪੂਲ ਜਿਹੜੇ ਬਣਾਏ ਜਾ ਰਹੇ ਆ, ਲੈਂਡ ਪੂਲ ਬਣਾਏ ਜਾ ਰਹੇ, ਉਹਦੇ ਵਿੱਚੋਂ ਉਹਨਾਂ ਵੱਡਿਆਂ ਘਰਾਣਿਆਂ ਨੂੰ ਇਹ ਜ਼ਮੀਨਾਂ ਦੇਣੀਆਂ ਨੇ ਜਿਨ੍ਹਾਂ ਦੇ ਗਾਂ ਅਗਲੀਆਂ ਜਨਰੇਸ਼ਨਾਂ ਨੇ ਜਿਹੜਾ ਜੀ ਪੈਸਾ ਇਹਦੇ ਵਿੱਚੋਂ ਕਮਾਉਣਾ। ਇਹ ਪੰਜਾਬੀਆਂ ਨੂੰ ਜਿਹੜਾ ਜੀ ਉਹ ਸਮਝਣ ਦੀ ਲੋੜ ਹੈ। ਬੇਸ਼ੱਕ ਆਰਡੀਨੈਂਸਾਂ ਦਾ ਵਿਰੋਧ ਮੌਜੂਦਾ ਪੰਜਾਬ ਦੀ ਸਰਕਾਰ ਕਰ ਰਹੀ ਹੈ, ਪਰ ਇਹ ਜਿਹੜੇ ਲੈਂਡ ਪੂਲ ਨੇ, ਕਿਉਂਕਿ ਜੇ ਤਾਂ ਹੋਵੇ ਕਿ ਹਾਂ ਦੱਸਿਆ ਜਾਵੇ ਨਾ ਕਿ ਕਿੰਨੀਆਂ ਕੰਪਨੀਆਂ ਜਾਂ ਕਿੰਨੇ ਘਰਾਣੇ ਰੋਹ ਦੇ ਵਿੱਚ ਖੜੇ ਆ ਜਿਹੜੇ ਕਹਿੰਦੇ ਆ ਸਾਨੂੰ ਜ਼ਮੀਨ ਅਕਵਾਇਰ ਕਰਕੇ ਦਿਓ, ਅਸੀਂ ਇੱਥੇ ਇੰਡਸਟਰੀ ਜਿਹੜੀ ਦੀ ਉਹ ਲਾਉਣੇ ਆ। ਸਰਕਾਰ ਇਹਦੇ ਵਾਸਤੇ ਸਮਿਟ ਵੀ ਕਰ ਚੁੱਕੀ ਹੋਈ ਆ। ਕੋਈ ਇੰਡਸਟਰੀ ਵਾਲੇ ਨੇ ਹਾਮੀ ਭਰੀ ਨਹੀਂ, ਕਿਸੇ ਨੇ ਕੋਈ ਹਾਮੀ ਨਹੀਂ ਭਰੀ। ਫਿਰ ਇਹ ਇੰਡਸਟਰੀਅਲ ਪਾਰਕ ਲੈਂਡ ਪੂਲ ਜਿਹੜੇ ਦੀ ਉਹ ਕਿਹਦੇ ਵਾਸਤੇ ਬਣਾਏ ਜਾ ਰਹੇ ਆ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਵੈ ਇੱਛਾ ਦੇ ਨਾਲ ਕਿਸਾਨ ਜਿਹੜੇ ਆ ਉਹ ਆਪਣੀ ਜ਼ਮੀਨ ਦੇ ਦੇਣ ਤੇ ਅਸੀਂ ਉਹਨੂੰ ਸਹੂਲੀਅਤ ਸਰਟੀਫਿਕੇਟ ਵੀ ਨਾਲ ਜਿਹੜਾ ਜੀ ਉਹ ਦੇਵਾਂਗੇ ਕਿ ਨਾਲ ਉਹਨਾਂ ਨੂੰ ਵਪਾਰਕ ਜਿਹੜਾ ਜੀ ਪਲਾਟ ਵੀ ਦੇ ਦਾਂਗੇ, ਰਿਹਾਇਸ਼ੀ ਪਲਾਟ ਵੀ ਉਹਦੇ ਨਾਲ ਜਿਹੜਾ ਜੀ ਉਹ ਦੇ ਦੇਵਾਂਗੇ। ਇਹ ਪੂਲ ਕਾਹਦੇ ਵਾਸਤੇ ਕੀਤੇ ਜਾ ਰਹੇ ਜੀ? ਇਹ ਆਈ ਥਿੰਕ ਇੱਕ ਵੱਡਾ ਸਵਾਲ ਹੈ ਜਿਹਦਾ ਕਿ ਜਵਾਬ ਸਰਕਾਰ ਤਾਂ ਨਹੀਂ ਦਿੰਦੀ ਜੀ। ਜੋ ਇਹ ਹੈ ਉਹ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਮੇਨ ਰੀਜ਼ਨ ਆ ਹੋਊਗਾ ਵੱਡਿਆਂ ਘਰਾਣਿਆਂ ਨੂੰ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਕਰਵਾ ਦੇਣਾ। ਪਰ ਪੰਜਾਬੀਆਂ ਨੂੰ ਕਿਉਂ ਨਹੀਂ ਲੰਬੀ ਸੋਚਦੇ, ਕਿਉਂ ਨਹੀਂ ਇਹ ਇੰਨੀ ਕੁ ਆਉਂਦੀ? ਇੱਧਰੋਂ ਵੀ ਪਹਿਲਾਂ ਸਾਰਿਆਂ ਨੂੰ ਸੀਗਾ ਕਿ ਜ਼ਮੀਨਾਂ ਵੇਚ ਕੇ ਤਾਂ ਆ ਜਾਓ, ਪਰ ਉਹ ਜ਼ਮੀਨਾਂ ਫਿਰ ਉਹਨਾਂ ਨੂੰ ਹੀ ਮਿਲਣਗੀਆਂ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ। ਤੇ ਅੱਗੇ ਗੱਲ ਕਰਦੇ ਹਾਂ ਪ੍ਰਸ਼ਾਂਤ ਭੂਸ਼ਣ ਤੇ ਐਡਵੋਕੇਟ ਜਨਰਲ ਨੂੰ ਨੋਟਿਸ। ਸੁਪਰੀਮ ਕੋਰਟ ਨੇ ਇਹ ਜਿਹੜਾ ਨੋਟਿਸ ਹੈ ਜੀ ਇਹ ਸੋ ਮੋਟੋ ਲੈਂਦਿਆਂ ਹੋਇਆ ਜਿਹੜਾ ਜੀ ਉਹ ਕੀਤਾ। ਸੋ ਮੋਟੋ ਮਤਲਬ ਕਿ ਜੀ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ। ਸੁਪਰੀਮ ਕੋਰਟ ਨੇ ਆਪਣੇ ਤੌਰ ਦੇ ਉੱਤੇ ਕੁਝ ਟਵਿੱਟਰ ਜਿਹੜੇ ਸੀ ਉਹਦੇ ਹਵਾਲੇ ਦੇ ਨਾਲ ਇਹ ਨੋਟਿਸ ਜਾਰੀ ਕੀਤਾ। 2 ਟਵੀਟ ਜਿਹੜੇ ਸੀਗੇ ਉਹ ਪ੍ਰਸ਼ਾਂਤ ਭੂਸ਼ਣ ਜਿਹੜੇ ਕਿ ਸੁਪਰੀਮ ਕੋਰਟ ਦੇ ਵਕੀਲ ਨੇ ਉਹਨਾਂ ਨੇ ਪਿਛਲੇ ਦਿਨੀ ਕੀਤੇ। ਜਿਹੜੀ ਸੁਪਰੀਮ ਕੋਰਟ ਹੈ ਜੀ ਉਹ ਇਹ ਸਮਝਦੀ ਆ ਕਿ ਇਹ ਜੁਡੀਸ਼ਰੀ ਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਇਹਦੇ ਵਿੱਚ ਵਰਤੀ ਗਈ ਆ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਜਿਹੜਾ ਸੀਗਾ ਇੱਕ ਮੋਟਰਸਾਈਕਲ ਦੇ ਉੱਤੇ ਬੈਠੇ ਜਿਹੜੇ ਮੌਜੂਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ AF ਬੋਬੜੇ, ਉਹਨਾਂ ਦੀ ਫੋਟੋ ਜਿਹੜੀ ਸ਼ੇਅਰ ਕੀਤੀ ਸੀਗੀ, ਜਿਹੜੀ ਵਾਇਰਲ ਹੋਈ ਸੀਗੀ। ਉਹਨਾਂ ਨੇ ਆਪ ਹੀ ਪਾਤੀ ਸੀਗੀ ਤੇ ਮੁੜ ਕੇ ਉਹ ਵਾਇਰਲ ਹੋ ਗਈ ਕਿਉਂਕਿ ਲੋਕ ਤਾਂ ਬੈਠੇ ਆ ਜੀ ਇਹੋ ਜਿਹੀਆਂ ਚੀਜ਼ਾਂ ਲੱਭਣ ਲਈ। ਉਹਦੇ ਵਿੱਚ ਉਹਦੀ ਲਾਇਸੈਂਸ ਪਲੇਟ ਨਜ਼ਰ ਆਉਂਦੀ ਸੀ ਮੋਟਰਸਾਈਕਲ ਦੀ। ਲਾਇਸੈਂਸ ਪਲੇਟ ਤੋਂ ਇਹ ਲੱਭ ਲਿਆ ਗਿਆ ਕਿ ਇਹ ਮੋਟਰਸਾਈਕਲ ਕਿਹਦਾ, ਜਿਹੜੀ ਵਿਸ਼ਵ
ਪੱਧਰ ਦੇ ਉੱਤੇ ਪ੍ਰਸਿੱਧ ਕੰਪਨੀਆਂ ਜਿਹੜੇ ਮੋਟਰਸਾਈਕਲ ਬਹੁਤ ਮਹਿੰਗੇ ਮੋਟਰਸਾਈਕਲ ਨੇ ਉਹਨਾਂ ਦੇ ਉੱਤੇ ਉਹ ਬੈਠੇ ਸੀ। ਉਹ ਮੋਟਰਸਾਈਕਲ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਆਗੂ ਦੇ ਮੁੰਡੇ ਦਾ ਸੀ। ਲੱਭਣ ਵਾਲਿਆਂ ਨੇ ਉਹ ਲੱਭ ਲਈ। ਉਹ ਫੋਟੋ ਜਿਹੜੀ ਸੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਪਾ ਕੇ ਜੁਡੀਸ਼ਰੀ ਦੇ ਉੱਤੇ ਕੁਐਸਚਨ ਮਾਰਕ ਜਿਹੜਾ ਦੀ ਉਹ ਲਾ ਦਿੱਤਾ ਕਿ ਚੀਫ ਜਸਟਿਸ ਜਿਹੜੇ ਨੇ ਉਹ ਸੱਤਾਧਾਰੀ ਧਿਰ ਦੇ ਇੱਕ ਅਹਿਮ ਆਗੂ ਦੇ ਮੋਟਰਸਾਈਕਲ ਦੇ ਉੱਤੇ ਬਹਿ ਕੇ ਇਨਸਾਫ ਕਿਵੇਂ ਕਰ ਸਕਦੇ ਆ। ਦੂਸਰਾ ਉਹਨਾਂ ਨੇ ਜਿਹੜਾ ਜੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਜੁਡੀਸ਼ਰੀ ਦੇ ਉੱਤੇ ਕੁਐਸਚਨ ਮਾਰਕ ਜਿਹੜੇ ਜੀ ਲਾਏ ਕਿ ਜਿਹੜੀ ਜੁਡੀਸ਼ਰੀ ਆ ਉਹਦੇ ਵਿੱਚ ਨਿਘਾਰ ਜਿਹੜਾ ਜੀ ਉਹ ਇਸ ਕਰਕੇ ਆਇਆ ਕਿ ਸੁਪਰੀਮ ਕੋਰਟ ਦੇ ਪਿਛਲੇ ਜਿਹੜੇ 4 ਚੀਫ ਜਸਟਿਸ ਨੇ ਇਹਨਾਂ ਤੋਂ ਹੁਣ ਤੋਂ ਮੌਜੂਦਾ ਤੋਂ ਉਹਨਾਂ ਨੇ ਗਿਣੇ ਕਿ ਇਹ ਇਹਨਾਂ ਦੀ ਵਜ੍ਹਾ ਕਰਕੇ ਨਿਘਾਰ ਆਇਆ। ਇਹਨਾਂ 2 ਟਵੀਟ ਦੀ ਵਜ੍ਹਾ ਕਰਕੇ ਸੁਓ ਮੋਟੋ ਜਿਹੜਾ ਜੀ ਉਹ ਸੁਪਰੀਮ ਕੋਰਟ ਨੇ ਲਿਆ। ਨੋਟਿਸ ਜਾਰੀ ਕੀਤਾ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਤੇ ਜਿਹੜੇ ਦੀ ਅਟਾਰਨੀ ਜਨਰਲ ਨੂੰ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਨੋਟਿਸ ਕਿਉਂ ਨਹੀਂ ਲਿਆ। ਉਹ ਅਟਾਰਨੀ ਜਨਰਲ ਨੂੰ ਇਸ ਕਰਕੇ ਕੀਤਾ ਕਿ ਵੇਣੂ ਗੋਪਾਲ ਨੂੰ ਟਵਿੱਟਰ ਨੂੰ ਇਹਦੇ ਵਿੱਚ ਧਿਰ ਬਣਾਇਆ ਗਿਆ। ਇਹਦੇ ਵਿੱਚ ਟਵਿੱਟਰ ਇੰਡੀਆ ਜਿਹੜਾ ਸੀਗਾ ਜੀ ਉਹਨੂੰ ਰੱਖਿਆ ਗਿਆ ਤੇ ਟਵਿੱਟਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਜੀ ਟਵਿੱਟਰ ਇੰਡੀਆ ਤਾਂ ਕੋਈ ਕੰਪਨੀ ਨਹੀਂ ਗੀ, ਇਹ ਤਾਂ ਟਵਿੱਟਰ ਇਨਕਾਰਪੋਰੇਟਡ ਆ। ਤੇ ਫਿਰ ਇਹ ਕਿਹਾ ਗਿਆ ਜੀ ਠੀਕ ਹੈ ਟਵਿੱਟਰ ਇਨਕਾਰਪੋਰੇਟਡ ਨੂੰ ਇਸ ਮਾਮਲੇ ਦੇ ਵਿੱਚ ਧਿਰ ਬਣਾਓ। ਹੁਣ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਜਦੋਂ ਇਹਦੀ ਸੁਣਵਾਈ ਸ਼ੁਰੂ ਹੋਊਗੀ ਕਿਉਂਕਿ ਪ੍ਰਸ਼ਾਂਤ ਭੂਸ਼ਣ ਹੋਰੀ ਉਹ ਵਕੀਲ ਨੇ ਜਿਨ੍ਹਾਂ ਨੇ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਹਮੇਸ਼ਾ ਜਿਹੜੀਆਂ ਉਹ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਔਰ ਖਾਸ ਤੌਰ ਦੇ ਉੱਤੇ ਨਿਆਂਪਾਲਕਾਂ ਦੇ ਉੱਤੇ ਉਹ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਆਪਣੇ ਤਰੀਕੇ ਦੇ ਨਾਲ ਲਾਉਂਦੇ ਰਹੇ ਆ। ਜਦੋਂ ਮਾਮਲੇ ਦੀ ਸੁਣਵਾਈ ਹੋਊਗੀ ਤੇ ਵੇਖਣਾ ਇਹਦੇ ਵਿੱਚ ਇਹ ਹੋਊਗਾ ਕਿ ਜਿਹੜੇ ਇਹ 2 ਚੀਜ਼ਾਂ ਉਹਨਾਂ ਨੇ ਜਿਹੜੀਆਂ ਲਿਖੀਆਂ ਉਸ ਮਾਮਲੇ ਦੇ ਉੱਤੇ ਉਹ ਦਲੀਲਾਂ ਕੀ ਦਿੰਦੇ ਆ ਤੇ ਉਹ ਦਲੀਲਾਂ ਬਿਨਾਂ ਕਿਸੇ ਸ਼ੱਕ ਦੇ ਚਰਚਾ ਦੇ ਵਿੱਚ ਜੀ। ਤੇ ਅੱਗੇ ਡੇਰਾ ਪ੍ਰੇਮੀਆਂ ਦੀ ਗੱਲ ਕਰਦੇ ਆ, ਉਹਨਾਂ ਦੀ ਜ਼ਮਾਨਤ ਦਾ ਮਾਮਲਾ ਵੀ ਜਿਹੜਾ ਪੰਜਾਬ ਸਰਕਾਰ ਨੂੰ ਨੋਟਿਸ ਮਿਲਿਆ। 2 ਜਿਹੜੀਆਂ ਜੀ ਇਹਦੇ ਵਿੱਚ ਡਿਵੈਲਪਮੈਂਟ ਨੇ ਹੋਈਆਂ ਨੇ ਜਿਹੜੀ ਦੀ ਉਹ ਦੂਸਰੇ ਐਸਪੀ ਦੀ ਜਿਹੜੀ ਦੀ ਉਹ ਡਿਵੈਲਪਮੈਂਟ ਤੁਹਾਨੂੰ ਬਾਅਦ ਮੈਂ ਦੱਸਦਾ ਜੀ। ਐਕਚੁਅਲੀ ਇਹਦੇ ਵਿੱਚ ਜਿਹੜਾ ਗ੍ਰਿਫਤਾਰ ਕੀਤੇ ਹੋਏ ਆ 5 ਜਿਹੜੇ ਡੇਰਾ ਪ੍ਰੇਮੀ ਉਹਨਾਂ ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜੀ ਐਪਲੀਕੇਸ਼ਨ ਆ ਉਹ ਇਹ ਲਾਈ ਹੈ ਕਿ ਜਦੋਂ ਤੱਕ ਮੁਕੱਦਮਾ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਇਹ ਕੀਤਾ ਜਾਵੇ ਕਿਉਂਕਿ ਮੁਕੱਦਮਾ ਸ਼ੁਰੂ ਹੋਣ ਨੂੰ ਸਮਾਂ ਲੱਗਣਾ। ਕੋਵਿਡ ਦੇ ਚੱਲਦਿਆਂ ਜਿਹੜਾ ਜੀ ਅਦਾਲਤਾਂ ਦੇ ਵਿੱਚ ਕੋਈ ਕੰਮ ਨਹੀਂ ਜਿਹੜਾ ਹੋ ਰਿਹਾ। ਮਹਿਜ਼ ਜ਼ਮਾਨਤਾਂ ਦੀਆਂ ਐਪਲੀਕੇਸ਼ਨਸ ਜਿਹੜੀਆਂ ਉਹ ਸੁਣੀਆਂ ਜਾ ਰਹੀਆਂ ਨੇ। ਅਦਾਲਤ ਨੇ ਡੇਰਾ ਪ੍ਰੇਮੀਆਂ ਦੀ ਇਸ ਐਪਲੀਕੇਸ਼ਨ ਦੇ ਉੱਤੇ ਪੰਜਾਬ ਸਰਕਾਰ ਤੇ SIT ਜਿਹੜੀ ਆ ਉਹਨੂੰ ਨੋਟਿਸ ਜਾਰੀ ਕੀਤਾ। ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੇ ਨਾਲ ਲੋੜੀਂਦਾ ਰਿਕਾਰਡ 24 ਜੁਲਾਈ ਭਲਕੇ ਜਿਹੜਾ ਜੀ ਉਹ ਪੇਸ਼ ਕੀਤਾ ਜਾਵੇ। ਦੱਸਿਆ ਜਾਵੇ ਕਿ ਇਹਨਾਂ ਨੂੰ ਜਿਹੜੀ ਆ ਜੀ ਉਹ ਜ਼ਮਾਨਤ ਕਿਉਂ ਨਾ ਜਿਹੜੀ ਦੇ ਦਿੱਤੀ ਜਾਵੇ। ਜਿਹੜੀ ਇਹ ਐਪਲੀਕੇਸ਼ਨ ਆ ਉਹਦੇ ਵਿੱਚ ਇਹ ਡੇਰਾ ਪ੍ਰੇਮੀ ਨੇ ਇਹ ਵੀ ਦਾਅਵਾ ਕੀਤਾ ਕਿ ਉਹਨੇ ਕਦੇ ਵੀ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਨਹੀਂ ਕੀਤੀ। ਉਹਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ। ਇਹਨਾਂ ਡੇਰਾ ਪ੍ਰੇਮੀਆਂ ਨੇ CBI ਦੀ ਚਿੱਟ ਦਾ ਵੀ ਸਹਾਰਾ ਲਿਆ ਜੀ ਜਿਹੜੀ CBI ਨੇ ਦੇ ਦਿੱਤੀ ਸੀ ਜਦੋਂ ਕਲੋਜ਼ਰ ਰਿਪੋਰਟ ਉਹਨਾਂ ਨੇ ਲਾਈ ਹੈ। ਨਾਲ ਦੀ ਨਾਲ ਇਹ ਵੀ ਕਿਹਾ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਔਰ ਇਹ ਵੀ ਜਿਹੜਾ ਦੀ ਕਿਹਾ ਇਹਦੇ 'ਚ ਗ੍ਰਿਫਤਾਰ ਕੀਤੇ ਗਏ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਦੇ ਵਿੱਚ ਪਹਿਲਾਂ ਕਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਮਹਿੰਦਰਪਾਲ ਬਿੱਟੂ ਦਾ ਕਤਲ ਕਿਉਂ ਹੋਇਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਦੂਜੇ ਪਾਸੇ ਇਹਦੇ ਵਿੱਚ ਜਿਹੜੀ ਦੂਸਰੀ SIT ਹੈ ਜਿਹੜੀ ਕਿ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਉਹਦੇ ਗੋਲੀਕਾਂਡ ਦੇ ਵਿੱਚ ਲੋੜੀਂਦੇ SP ਬਲਜੀਤ ਸਿੰਘ ਜਿਹਨੂੰ ਹੇਠਲੀ ਜ਼ਮਾਨਤ ਅਦਾਲਤ ਨੇ ਜ਼ਮਾਨਤ ਨਹੀਂ ਸੀ ਦਿੱਤੀ ਉਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ 27 ਜੁਲਾਈ ਤੱਕ ਉਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾਤੀ ਹੈ। SIT ਨੇ ਇੱਕ ਦਿਨ ਪਹਿਲਾਂ ਜਿਹੜੇ ਸੀਗੇ ਜੀ ਡਿਸਟ੍ਰਿਕਟ ਕੋਰਟ ਉੱਥੋਂ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਜੀ ਉਹ ਜਾਰੀ ਕਰਵਾਏ ਸੀਗੇ। SIT ਨੇ ਜਿਹੜਾ ਸੀਗਾ ਜੀ ਇਹ SP ਬਲਜੀਤ ਸਿੰਘ ਜਿਹੜਾ ਸੀਗਾ ਉਹਨੂੰ ਪਹਿਲਾਂ ਜਿਹੜੇ ਜੀ ਉਹ ਸਮਨਿੰਗ ਕੀਤੀ ਸੀ ਔਰ ਉਹ ਸ਼ਾਮਲ ਨਹੀਂ ਸੀ ਜਿਹੜਾ ਜੀ ਉਹ ਹੋਇਆ ਇਸ ਇਹਦੇ ਵਿੱਚ ਜਾਂਚ ਦੇ ਵਿੱਚ। ਤੇ ਉਹਨੇ ਜਿਹੜਾ ਜੀ ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਉੱਥੋਂ ਗ੍ਰਿਫਤਾਰੀ ਦੇ ਉੱਤੇ ਰੋਕ ਲੱਗ ਰਹੀ ਹੈ ਪਰ ਇਹ ਰੋਕ ਜਿਹੜੀ 27 ਜੁਲਾਈ ਤੱਕ ਲੱਗੀ ਆ। ਇਹ ਵੀ ਕਿਹਾ ਗਿਆ ਕਿ ਇਸ ਮੁਕੱਦਮੇ ਦੇ ਨਾਲ ਸੰਬੰਧਿਤ ਰਿਕਾਰਡ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਜਾਵੇ। ਹੁਣ SIT ਜਿਹੜੀ ਆ ਜੀ ਉਹਨੂੰ ਕਿਉਂਕਿ ਉਹਨੂੰ ਇੱਥੋਂ ਤਾਂ ਗ੍ਰਿਫਤਾਰੀ ਦੇ ਵਾਰੰਟ ਮਿਲ ਗਏ ਹੇਠਲੀ ਅਦਾਲਤ ਤੋਂ ਹੁਣ ਉਹਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਜੀ ਇਹ ਦੱਸਣਾ ਪਊਗਾ ਕਿਉਂਕਿ SP ਬਲਜੀਤ
ਸਿੰਘ ਜਿਹੜਾ ਜੀ ਉਹ ਆ ਜਿਨ੍ਹਾਂ ਨੇ ਜਿਹੜੀ ਜਿਪਸੀ ਸੀ ਉਹਦੇ ਵਿੱਚ ਗੋਲੀਆਂ ਮਾਰ ਕੇ ਜਿਹੜੀ ਸੰਗਤ ਸੀ ਉਹਨੂੰ ਹਮਲਾਵਰ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ, ਹਮਲਾ ਕੀਤਾ ਤੇ ਆਪਣੇ ਬਚਾਓ ਦੇ ਵਾਸਤੇ ਪੁਲਿਸ ਨੇ ਗੋਲੀਆਂ ਚਲਾਈਆਂ, ਜਿਹਦੇ ਵਿੱਚ 2 ਜਾਣੇ ਮਾਰੇ ਗਏ ਸੀ। ਪਰ ਇਸ ਮਸਲੇ ਦੇ ਉੱਤੇ ਜਿਹੜਾ ਇੱਕ ਉਦੋਂ ਦਾ ਥਾਣੇਦਾਰ ਸੀਗਾ ਜੀ ਪੰਧੇਰ, ਉਹਦੀ ਅਰੈਸਟ ਜਿਹੜੀ ਉਹ ਹੋ ਚੁੱਕੀ ਹੋਈ ਹੈ। ਤੋ ਇਹ ਵੇਖਣਾ ਇਹ ਹੋਊਗਾ ਕਿ 27 ਤਰੀਕ ਨੂੰ ਜਿਹੜੀ SIT ਆ ਉਹਨੂੰ ਬਲਜੀਤ ਸਿੰਘ ਜਿਹੜਾ ਜੀ ਉਹਦੀ ਗ੍ਰਿਫਤਾਰੀ ਦੇ ਉੱਤੇ ਸਟੇ ਜਿਹੜਾ ਜੀ ਉਹ ਮਿਲਦਾ ਜਾਂ ਉਹਨੂੰ ਅਰੈਸਟ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਜਾਂਦੇ। ਜਿੰਨੇ ਕੁ ਸਬੂਤ ਵੈਸੇ SIT ਕੋਲੇ ਬਲਜੀਤ ਸਿੰਘ ਦੇ ਖਿਲਾਫ ਹੈ, ਵੇਖਣਾ ਇਹ ਹੋਊਗਾ ਕਿ ਉਹਦਾ ਰਿਕਾਰਡ ਜਿਹੜਾ ਜੀ ਕਿੰਨਾ ਪੇਸ਼ ਕੀਤਾ ਜਾਂਦਾ ਤੇ ਨਹੀਂ ਤਾਂ ਅਦਰਵਾਈਜ਼ ਉਹਦੀ ਗ੍ਰਿਫਤਾਰੀ ਜਿਹੜੀ ਉਸ ਤੋਂ ਬਾਅਦ ਫਿਰ ਤੈਅ ਹੈ। ਜੀ ਬਿਲਕੁਲ। ਜੇ ਕਿਤੇ ਹੋਰ ਕੋਈ ਰੋਕ ਨਹੀਂ ਪਾ ਲੈਂਦੇ ਤਾਂ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੇ ਰੋਹ ਦੀ, ਜਿਹੜਾ ਬਹੁਤ ਪਹਿਲਾਂ ਪਹੁੰਚਣਾ ਚਾਹੀਦਾ ਸੀ, ਹੁਣ ਪਿੰਡਾਂ ਤੱਕ ਪਹੁੰਚਿਆ। ਬਿਲਕੁਲ ਜੀ, ਪਿੰਡਾਂ ਥਾਵਾਂ ਦੇ ਉੱਤੇ ਇਹ ਰੋਹ ਪਹੁੰਚਿਆ ਜੀ। ਇਹਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨਾਂ ਜਿਹੜੀਆਂ ਦੀ ਉਹ ਸ਼ਾਮਲ ਨੇ। ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਵੱਲੋਂ ਖੇਤੀ ਆਰਡੀਨੈਂਸ ਜਿਹੜੇ ਨੇ ਜੀ ਇਹਨਾਂ ਦੇ ਖਿਲਾਫ ਸੰਘਰਸ਼ ਜਿਹੜਾ ਉਹ ਵਿੱਢਿਆ ਗਿਆ ਔਰ ਇਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਅਰਥੀ ਫੂਕ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਗਏ ਆ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਰੱਦ ਕੀਤਾ। ਹਾਲਾਂਕਿ ਇਹ ਜਿਹੜੇ ਆਰਡੀਨੈਂਸ ਸੀ ਇਹਨਾਂ ਸੰਬੰਧੀ ਨੋਟੀਫਿਕੇਸ਼ਨ ਕੱਲ੍ਹ ਕੇਂਦਰ ਦੀ ਸਰਕਾਰ ਨੇ ਜਿਹੜਾ ਜੀ ਉਹ ਜਾਰੀ ਕਰਤਾ। ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਪਟਿਆਲਾ, ਮਾਨਸਾ, ਬਰਨਾਲਾ, ਬਠਿੰਡਾ, ਮੋਗਾ, ਫਰੀਦਕੋਟ ਇਹ ਸਾਰੇ ਸ਼ਾਮਲ ਨੇ। ਇਹਨਾਂ ਦੇ ਸੈਂਕੜੇ ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਜਿਹੜੇ ਜੀ ਉਹ ਪਰਿਵਾਰਾਂ ਸੜੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋਏ ਔਰ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਜਿਹੜੇ ਆ ਜੀ ਇਹਨਾਂ ਦਾ ਵਿਰੋਧ ਕੀਤਾ ਗਿਆ। ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਮੁਕੰਮਲ ਕੰਟਰੋਲ ਹੈ ਸਰਕਾਰੀ ਹੱਥਾਂ 'ਚ ਲੈਣ ਦੀ ਮੰਗ ਜਿਹੜੀ ਜੀ ਉਹ ਕੀਤੀ ਗਈ, ਕਿਉਂਕਿ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ ਜੀ। ਕੇਂਦਰ ਦੀ ਸਰਕਾਰ ਦੇ ਕਿੱਥੇ ਭਾਅ ਜਿਹੜੇ ਜੀ ਉਹ ਡੀਜ਼ਲ ਪੈਟਰੋਲ ਦੇ ਚਲੇ ਗਏ ਹੋਏ ਆ। ਕਿਸਾਨ ਜਿਹੜਾ ਜੀ 4 ਚਫੇਰੇ ਤੋਂ ਉਹਦੀ ਸੰਘੀ ਘੁੱਟੀ ਜਾ ਰਹੀ ਹੈ। ਜਿਵੇਂ ਤੁਸੀਂ ਕਿਹਾ ਕਿ ਬੜੀ ਦੇਰ ਜਿਹੜੀ ਜੀ ਉਹ ਲੱਗ ਗਈ। ਦੇਖੋ ਕਿਸਾਨ ਦੇ ਕੋਲੇ ਕੋਈ ਹੋਰ ਰਾਹ ਬਚਿਆ ਨਹੀਂ ਇਸ ਵੇਲੇ, ਸੰਘਰਸ਼ ਕਰਕੇ ਜਿਹੜਾ ਜੀ ਉਹ ਮਰਨ ਨਾਲ ਤੇ ਜਾਂ ਫਿਰ ਉਹ ਜਿਹੜਾ ਜੀ ਇਹਨਾਂ ਨੋਟੀਫਿਕੇਸ਼ਨਾਂ ਤੇ ਆਰਡੀਨੈਂਸਾਂ ਦੇ ਵਿੱਚ ਜਿਹੜਾ ਜੀ ਉਹ ਮਰਨ ਦੇ ਨਾਲ ਪੰਜਾਬ ਸੰਘਰਸ਼ ਕਰਦਾ ਰਿਹਾ ਪਿਛਲੇ ਸਮੇਂ ਦੇ ਦੌਰਾਨ ਤੇ ਉਮੀਦ ਕੀਤੀ ਜਾਂਦੀ ਹੈ ਜੀ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਜ਼ਰੂਰ ਅੱਗੋਂ ਜਿਹੜਾ ਜੀ ਉਹ ਲੀਡ ਲੈਣਗੇ ਪੂਰੇ ਮੁਲਕ ਦੇ ਵਾਸਤੇ। ਜਿਸ ਦਿਨ ਟਰੈਕਟਰ ਜਿਹੜੇ ਆਏ ਆ ਸੜਕਾਂ ਦੇ ਉੱਤੇ 20 ਤਰੀਕ ਨੂੰ, ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਵੀ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼ਾਮਲ ਹੋਏ ਸੀਗੇ। ਉਦਣ ਜਿਹੜੀ ਕਿਸਾਨ ਯੂਨੀਅਨ ਨੇ ਸੱਦਾ ਦਿੱਤਾ ਸੀ, ਕਿਉਂਕਿ ਇੱਥੇ ਇਹ ਵੀ ਬੜੀ ਵੱਡੀ ਸਮੱਸਿਆ, ਇਹ ਜਿਹੜੀਆਂ ਯੂਨੀਅਨਾਂ ਬੜੀਆਂ ਨੇ। ਉਦਣ ਭਾਰਤੀ ਕਿਸਾਨ ਯੂਨੀਅਨ ਜਿਹੜੀ ਸੀਗੀ ਉਹ ਰਾਜੇਵਾਲ ਗਰੁੱਪ ਨੇ ਉਹਨਾਂ ਨੇ ਸੱਦਾ ਦਿੱਤਾ ਸੀ। ਇਹ ਹੁਣ ਏਕਤਾ ਉਗਰਾਹਾਂ ਜਿਹੜੇ ਆ ਜੀ ਉਹ ਐਜੀਟੇਸ਼ਨ ਕਰ ਰਹੇ ਆ। ਕਮ ਸੇ ਕਮ ਕਿਸਾਨ ਆਗੂਆਂ ਨੂੰ, ਕਿਸਾਨ ਯੂਨੀਅਨਾਂ ਨੂੰ ਜੇ ਉਹ ਸਿੰਸੀਅਰ ਆ ਤਾਂ ਇਸ ਮਸਲੇ ਦੇ ਉੱਤੇ ਇਕਜੁੱਟਤਾ ਜਿਹੜੀ ਜੀ ਉਹ ਵਿਖਾਉਣੀ ਚਾਹੀਦੀ ਹੈ। ਇਕਜੁੱਟ ਹੋ ਕੇ ਜੇ ਉਹ ਸੰਘਰਸ਼ ਕਰਦੇ ਆ ਤੇ ਇਹ ਦੂਣੀ ਪਾਵਰ ਦੇ ਨਾਲ ਸੰਘਰਸ਼ ਜਿਹੜਾ ਜੀ ਹੋ ਸਕਦਾ। ਨਹੀਂ ਤਾਂ ਸਰਕਾਰਾਂ ਜਿਹੜੀਆਂ ਜੀ ਉਹ ਫਿਰ ਪਾੜ ਲੈਂਦੀਆਂ ਨੇ ਇਹਨਾਂ ਯੂਨੀਅਨਾਂ ਨੂੰ ਔਰ ਯੂਨੀਅਨ ਦੇ ਆਗੂ ਜਿਹੜੇ ਆ ਜੀ ਉਹ ਅੰਦਰ ਬਹਿ ਕੇ ਕਦੋਂ ਕਿਸਾਨਾਂ ਦਾ ਸਮਝੌਤਾ ਕਰ ਜਾਂਦੇ ਆ ਇਹ ਵੀ ਪਤਾ ਨਹੀਂ ਲੱਗਦਾ। ਬਿਲਕੁਲ ਜੀ, ਚਾਹ ਪਾਣੀ ਪੀ ਕੇ ਤਾਂ ਉਹ ਬਾਹਰ ਆ ਜਾਂਦੇ ਆ, ਬਾਹਰ ਤੇ ਪਤਾ ਨਹੀਂ ਲੱਗਦਾ। ਤੇ ਅੱਗੇ ਗੱਲ ਕਰਦੇ ਹਾਂ ਬਾਦਲਾਂ ਦੀ ਰਿਹਾਇਸ਼ ਘੇਰਨ ਵਾਲੇ ਕਿਸਾਨਾਂ ਤੇ ਮਾਮਲਾ ਵੀ ਦਰਜ ਹੋ ਗਿਆ। ਬਿਲਕੁਲ ਜੀ, ਇਹ ਇੱਕ ਤਾਂ ਜਿਹੜਾ ਜੀ ਇਹ ਮਾਮਲਾ ਇਹਨਾਂ ਕਿਸਾਨਾਂ ਦੇ ਉੱਤੇ ਦਰਜ ਕੀਤਾ ਗਿਆ। ਇੱਕ ਮਾਮਲੇ ਜਿਹੜੇ ਆ ਜੀ ਉਹ ਸਮੁੱਚੇ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਦੇ ਉੱਤੇ ਦਰਜ ਕੀਤੇ ਜਾ ਰਹੇ ਨੇ। ਖੇਤੀ ਆਰਡੀਨੈਂਸਾਂ ਦੇ ਖਿਲਾਫ ਬਾਦਲਾਂ ਦੇ ਬੂਹੇ ਤੱਕ ਪਹੁੰਚਣ ਵਾਲੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪੁਲਿਸ ਦੇ ਵੱਲੋਂ ਔਰ ਇੱਕ ਆਗੂ ਦਾ ਤਾਂ ਸਿਰ ਵੀ ਜਿਹੜਾ ਉਹ ਪਾਟ ਗਿਆ। ਉਹ ਪਹੁੰਚ ਗਏ, ਪੁਲਿਸ ਦੀਆਂ ਰੋਕਾਂ ਤੋੜ ਕੇ ਜਿਹੜਾ ਸੀ ਉਹ ਪਹੁੰਚ ਗਏ। ਹੁਣ ਜਿਹੜੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜੀ ਉਹ ਜਿਹੜਾ ਸੋਸ਼ਲ ਡਿਸਟੈਂਸ ਹੈ ਉਹਦੇ ਉਲੰਘਣਾ ਦੇ ਕਰਕੇ ਉਹਨਾਂ ਨੂੰ ਕਾਨੂੰਨੀ ਘੇਰਾ ਜਿਹੜਾ ਜੀ ਉਹ ਘੱਤ ਲਿਆ ਗਿਆ ਔਰ ਇਹਦੇ ਜਿਹੜੇ ਸੂਬਾ ਪ੍ਰਧਾਨ, ਜਨਰਲ ਸਕੱਤਰ ਸਣੇ 12 ਆਗੂਆਂ ਨੂੰ ਨਾਮਜ਼ਦ ਕਰਕੇ 500-600 ਜਿਹੜੇ ਹੋਰ ਲੋਕਾਂ ਦੇ ਖਿਲਾਫ ਮਹਾਮਾਰੀ ਰੋਗ ਐਕਟ ਦੇ ਤਹਿਤ 2 ਵੱਖ-ਵੱਖ ਕੇਸ ਦਰਜ ਕੀਤੇ ਗਏ ਆ। ਦੋਵਾਂ ਕੇਸਾਂ ਦੇ ਵਿੱਚ ਕਾਲ ਝਰਾਣੀ ਤੇ ਖਿਓਵਾਲੀ ਦੇ ਰਾਹ ਜਿਹੜੇ ਨੇ ਉੱਥੋਂ ਇਹਨਾਂ ਦੀ ਹੁੰਦੀ ਆਮਦ ਜਿਹੜੀ ਆ ਉਹਨੂੰ
ਆਧਾਰ ਬਣਾ ਕੇ ਕਾਨੂੰਨੀ ਕਹਾਣੀ ਜਿਹੜੀ ਆ ਉਹ ਘੜ ਲਈ ਗਈ ਆ। ਪੁਲਿਸ ਦੀ ਡਾਂਗ ਦੇ ਨਾਲ ਜ਼ਖਮੀ ਹੋਇਆ ਆਗੂ ਜਿਹੜਾ ਧਰਮ ਸਿੰਘ ਆ ਉਹਨੂੰ ਬਤੌਰ ਮੁਲਜ਼ਮ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਖਿਓ ਵਾਲੀ ਪਾਸਿਓਂ ਪਿੰਡ ਬਾਦਲ ਦੇ ਵਿੱਚ ਆ ਕੇ ਜਿਹੜਾ ਜੀ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਦੇ ਦੋਸ਼ ਦੇ ਤਹਿਤ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਗੁਰੂ ਹਰਸਹਾਏ ਜ਼ੋਨ ਦੇ ਜਿਹੜੇ ਧਰਮ ਸਿੰਘ ਮਮਦੋਟ ਦੇ ਜਿਹੜੇ ਪ੍ਰਧਾਨ ਨੇ, ਇਹਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਤੁਸੀਂ ਇਹਦੇ ਵਿੱਚ ਦੇਖੋ ਕਿ ਜਿਹੜੀਆਂ ਸਰਕਾਰਾਂ ਨੇ ਉਹ ਕਿਵੇਂ ਇਹਨਾਂ ਸੰਘਰਸ਼ਾਂ ਨੂੰ ਫੇਲ ਕਰ ਦੇਣਾ ਚਾਹੁੰਦੀਆਂ ਨੇ COVID-19 ਆੜ ਦੇ ਵਿੱਚ। ਇੱਕ ਪਾਸੇ ਤਾਂ ਮੌਜੂਦਾ ਪੰਜਾਬ ਸਰਕਾਰ ਵਿਰੋਧ ਕਰੀ ਜਾਂਦੀ ਆ ਕਿ ਅਸੀਂ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਖੜੇ, ਦੂਜੇ ਪਾਸੇ ਇਹਨਾਂ ਆਗੂਆਂ ਨੂੰ, ਕਿਸਾਨਾਂ ਨੂੰ ਜਿਹੜਾ ਜੀ ਉਹ ਸੰਘਰਸ਼ ਕਰਨ ਤੋਂ ਰੋਕਿਆ ਜਾ ਰਿਹਾ। ਅੱਛਾ, ਸਰਕਾਰਾਂ ਨੇ ਪਰਮਿਸ਼ਨ ਦਿੱਤੀ ਕਿ ਡੋਮੈਸਟਿਕ ਫਲਾਈਟ ਚੱਲ ਸਕਦੀਆਂ ਨੇ। ਹੁਣ ਡੋਮੈਸਟਿਕ ਫਲਾਈਟ ਜਿਹੜੀਆਂ ਜੀ ਉਹਦੇ ਵਿੱਚ 250-300 ਬੰਦਾ ਤਾਂ ਹੁੰਦਾ। ਬੱਸਾਂ ਚੱਲ ਸਕਦੀਆਂ ਨੇ ਪੰਜਾਬ ਦੇ ਵਿੱਚ, 52 ਸੀਟਾਂ ਨੇ, 52 ਦੀਆਂ 52 ਭਰੀਆਂ ਜਾ ਸਕਦੀਆਂ ਨੇ, ਮਤਲਬ ਕਿ ਉੱਥੇ ਕੋਈ ਸੋਸ਼ਲ ਡਿਸਟੈਂਸ ਦੀ ਜ਼ਰੂਰਤ ਨਹੀਂ। ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਉੱਥੇ ਤੁਸੀਂ ਫਲਾਈਟਾਂ ਦੀ ਪਰਮਿਸ਼ਨ ਤੁਸੀਂ ਦੇ ਰਹੇ ਹੋ, ਬੱਸਾਂ ਚਲਾਉਣ ਦੀ ਪਰਮਿਸ਼ਨ ਤੁਸੀਂ ਦੇ ਰਹੇ ਹੋ, ਜਿਹੜੇ ਵਹੀਕਲ ਨੇ ਜੇ 7 ਸੀਟਰ ਆ ਤੇ 7, ਜੇ 5 ਸੀਟਰ ਤਾਂ 5 ਤੁਸੀਂ ਬਹਿ ਕੇ ਜਾ ਸਕਦੇ ਹੋ, ਉੱਥੇ ਸੋਸ਼ਲ ਡਿਸਟੈਂਸ ਦੀ ਕੋਈ ਲੋੜ ਨਹੀਂ। ਜਿਹੜੇ ਸੰਘਰਸ਼ ਕਰ ਰਹੇ ਆ ਉਹ ਉੱਥੇ ਸੋਸ਼ਲ ਡਿਸਟੈਂਸ ਜਿਹੜੀ ਉਹ ਯਾਦ ਆ ਜਾਂਦਾ। ਇਹ ਦੋਗਲੀਆਂ ਨੀਤੀਆਂ ਨੇ। ਇਹ ਜਿਹੜੇ COVID-19 ਆੜ ਦੇ ਵਿੱਚ ਜਿਹੜਾ ਜੀ ਇਹ ਸੰਘਰਸ਼ ਰੋਕਣ ਦੇ ਜਿਹੜਾ ਜੀ ਉਹ ਤਰੀਕੇ ਅਪਣਾਏ ਜਾ ਰਹੇ ਨੇ ਸਰਕਾਰਾਂ ਦੇ ਵੱਲੋਂ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਚਾਹੇ ਉਹ ਪੰਜਾਬ ਦੀ ਜਿਹੜੀ ਉਹ ਸਰਕਾਰ ਹੈ। ਕਿਉਂਕਿ COVID-19 ਨੇ ਇੰਨਾ ਕੁ ਲੋਕਾਂ ਦੇ ਜਿਹੜਾ ਨੱਕ 'ਚ ਦਮ ਕਰ ਦਿੱਤਾ, ਚੁਫੇਰਿਓ, ਚਾਹੇ ਉਹ ਆਰਡੀਨੈਂਸਾਂ ਦੇ ਮਾਮਲੇ ਨੇ, ਚਾਹੇ ਉਹ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ਨੇ, ਚਾਹੇ ਉਹ ਮੁਲਾਜ਼ਮਾਂ ਨੂੰ ਨਾ ਮਿਲ ਰਹੀਆਂ ਤਨਖਾਹਾਂ ਦੇ ਮਾਮਲੇ ਨੇ, ਚਾਹੇ ਉਹ ਪ੍ਰਾਈਵੇਟ ਸੈਕਟਰ ਵਾਲੇ ਮਾਮਲੇ ਨੇ। ਅੱਛਾ, ਉਹ ਵਿਚਾਰੇ ਉਧਰੋਂ ਤੰਗ ਨੇ, ਦੂਜਾ ਉਹ ਆਪਣਾ ਰੋਹ ਨਹੀਂ ਜਿਹੜਾ ਜੀ ਉਹ ਪ੍ਰਗਟ ਕਰ ਸਕਦੇ। ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਐਮਰਜੈਂਸੀ ਵਰਗੇ ਜਿਹੜੇ ਹਾਲਾਤ ਨੇ, ਮੈਂ ਕੱਲ ਵੀ ਗੱਲ ਕੀਤੀ ਵੀ ਮਤਲਬ ਐਮਰਜੈਂਸੀ ਵਰਗੇ ਜਿਹੜੇ ਹਾਲਾਤ ਨੇ ਬਿਨਾਂ ਐਮਰਜੈਂਸੀ ਤੋਂ ਬਣਾਏ ਪਏ ਆ ਜੀ, ਸੈਂਟਰ ਦੀ ਸਰਕਾਰ ਨੇ ਵੀ, ਸੂਬਿਆਂ ਦੀਆਂ ਸਰਕਾਰਾਂ। ਠੀਕ। ਤੇ ਅੱਗੇ ਗੱਲ ਕਰਦੇ ਆ ਜਿਹੜੀਆਂ 267 ਜਿਹੜੇ ਪਾਵਨ ਸਰੂਪ ਆ ਉਹ ਲਾਪਤਾ ਹੀ ਹੋ ਗਿਆ, ਪਤਾ ਨਹੀਂ ਕਿੱਥੇ ਗਏ ਆ, ਉਹਨਾਂ ਦਾ ਪਤਾ ਲਾਉਣ ਦੇ ਲਈ ਜਾਂਚ ਸ਼ੁਰੂ ਹੋਈ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਬਾਦਲ ਘਿਰ ਰਿਹਾ ਸੀਗਾ ਜੀ। ਇਹ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਉਹਨਾਂ ਦੀ ਜਿਹੜੀ ਇੱਥੇ ਬਣਾਇਆ ਹੋਇਆ ਜੀ ਮਨੁੱਖੀ ਅਧਿਕਾਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਮਾਮਲਾ ਸਭ ਤੋਂ ਪਹਿਲਾਂ ਚੁੱਕਿਆ ਸੀਗਾ ਜੀ। ਔਰ ਕਿਉਂਕਿ ਇੱਕ ਜਿਹੜੇ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਸੀ, ਉਹਨਾਂ ਨੇ ਜਾਣਾ ਸੀ ਤੇ ਦੂਜੇ ਨੇ ਆਉਣਾ ਸੀ, ਉਹਨੂੰ ਰਿਕਾਰਡ ਦੇਣਾ ਸੀ। ਉਹਨੂੰ ਧਮਕੀ ਇਹ ਦਿੱਤੀ ਗਈ ਵੀ ਜੇ ਬਾਹਰ ਗੱਲ ਕੱਢੀ ਤੇ ਤੈਨੂੰ ਤੇਰੇ ਬਣਦੇ ਫੰਡ ਨਹੀਂ ਮਿਲਣੇ ਜਿਹੜੇ ਰਿਟਾਇਰਮੈਂਟ ਤੇ ਮਿਲਦੇ ਆ। ਉਹਨੇ ਇਹਦੇ ਬਾਵਜੂਦ ਉਹਨੇ ਇਹ ਗੱਲ ਕਹੀ ਕਿ ਨਾ ਮਿਲਣ, ਪਰ ਮੈਂ ਇਹ ਮਾਮਲਾ ਸਾਹਮਣੇ ਲਿਆਉਂਗਾ ਜ਼ਰੂਰ ਵੀ 267 ਬੀੜਾਂ ਜਿਹੜੀਆਂ ਸੀਗੀਆਂ ਉਹ 16 ਦੇ ਵਿੱਚ ਜਿਹੜੀਆਂ ਸੀ ਇਹ ਗਾਇਬ ਹੋਈਆਂ। ਨਾ ਤਾਂ ਉਹਨਾਂ ਦਾ ਰਿਕਾਰਡ ਜਿਹੜਾ ਜੀ ਪਬਲੀਕੇਸ਼ਨ ਡਿਪਾਰਟਮੈਂਟ ਨੇ ਰੱਖਿਆ। ਜਦੋਂ ਇਹਨਾਂ ਬੀੜਾਂ ਨੂੰ ਜਿਹੜੀਆਂ ਦੱਸਿਆ ਜਾ ਰਿਹਾ ਕਿ ਇਹ ਅੱਧ ਸੜੀਆਂ ਬੀੜਾਂ ਸਨ, ਉਹਨਾਂ ਦਾ ਕਹਿੰਦੇ ਸੰਸਕਾਰ ਕੀਤਾ ਜਾ ਕੇ ਗੋਇੰਦਵਾਲ ਦੇ ਵਿੱਚ, ਨਾ ਉੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ ਕਿਸੇ ਕਿਸਮ ਦਾ ਰਿਕਾਰਡ ਜਿਹੜਾ ਸੀ ਉਹ ਰੱਖਿਆ ਗਿਆ। ਹੁਣ ਜਦੋਂ ਉਹਨੇ ਅੱਗੋਂ ਚਾਰਜ ਦੇਣਾ ਸੀਗਾ ਤੇ ਫਿਰ ਉਹਨੇ ਇਹ ਤਾਂ ਕਹਿਣਾ ਸੀ ਨਹੀਂ, ਅਗਲਾ ਕਹਿੰਦਾ ਮੈਨੂੰ ਪੂਰੀਆਂ ਕਰਕੇ ਦੇ। ਫਿਰ ਉੱਥੋਂ ਇਹ ਮਾਮਲਾ ਜਿਹੜਾ ਜੀ ਸਾਰਾ ਨਿਕਲਿਆ। ਜਦੋਂ ਰੌਲਾ ਪੈ ਗਿਆ ਵੀ ਸ਼੍ਰੋਮਣੀ ਕਮੇਟੀ ਨੇ ਜਾਂਚ ਕੀ ਕਰਨੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਸਾਕਾ ਨੀਲਾ ਤਾਰਾ ਦੇ ਸਮੇਂ ਇੱਥੋਂ ਲੈ ਕੇ ਗਏ ਜਿਹੜੇ ਬਹੁਤ ਬੇਸ਼ਕੀਮਤੀ ਜਿਹੜੇ ਗ੍ਰੰਥ ਤੇ ਹੋਰ ਚੀਜ਼ਾਂ ਸੀ ਉਹਦੀ ਜਾਂਚ ਨਹੀਂ ਕਰ ਸਕੀ। ਉਹ 35 ਸਾਲ ਲੋਕਾਂ ਨੂੰ ਮੂਰਖ ਬਣਾਉਂਦੀ ਰਹੀ ਕਿ ਉਹ ਤਾਂ ਕੇਂਦਰ ਦੀ ਸਰਕਾਰ ਨਹੀਂ ਦੇ ਰਹੀ। ਜਦੋਂ ਕੇਂਦਰ ਦੀ ਸਰਕਾਰ ਨੇ ਕਹਿਤਾ ਵੀ ਅਸੀਂ ਤਾਂ ਦੇਤੀਆਂ ਸੀਗੀਆਂ, ਉਦੋਂ ਬਾਅਦ ਕਮੇਟੀ ਬਣਾਤੀ ਕਿਰਪਾਲ ਸਿੰਘ ਬਡੂਗਰ ਹੋਰਾਂ ਦੀ ਅਗਵਾਈ 'ਚ। 1.25 ਸਾਲ ਤੋਂ ਉੱਪਰ ਹੋ ਗਿਆ, ਅੱਜ ਤੱਕ ਇੱਕ ਮੀਟਿੰਗ ਨਹੀਂ ਕੀਤੀ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਇਸ ਮਾਮਲੇ ਦੇ ਵਿੱਚ, ਨਾ ਹੋਣੀ ਹੈ ਕਿਉਂਕਿ ਉਹ ਮੂਰਖ ਬਣਾ ਲਿਆ। ਇਹ ਚੁੱਕ ਕੇ ਸੁੱਟ ਦਿੱਤਾ ਜੀ ਅਕਾਲ ਤਖਤ ਦੇ ਜਥੇਦਾਰ ਹੋਰਾਂ ਦੇ ਉੱਤੇ ਕਿ ਉਹ ਜਾਂਚ ਕਰਵਾਉਣਗੇ। ਉਹਨਾਂ ਨੇ ਜਾਂਚ ਜਿਹੜੀ ਦੀ ਉਹ ਕਰਵਾਉਣ ਦੇ ਵਾਸਤੇ ਇੱਕ ਰਿਟਾਇਰਡ ਜਸਟਿਸ ਜਿਹੜੇ ਨੇ ਜੀ ਤੇਲੰਗਾਨਾ ਦੇ ਨਵਿਤਾ ਸਿੰਘ, ਉਹਨਾਂ ਦੀ ਡਿਊਟੀ ਜਿਹੜੀ ਦੀ ਲਾਈ, ਔਰ ਇੱਕ ਹਾਈ ਕੋਰਟ ਤੇਲੰਗਾਨਾ ਦੇ ਵਕੀਲ ਨੇ ਈਸ਼ਰ ਸਿੰਘ, ਉਹਨਾਂ ਦੇ ਨਾਲ ਸਹਾਇਕ ਦੇ ਤੌਰ ਦੇ ਉੱਤੇ ਲਾਇਆ। ਹੁਣ ਇਹਦੀ ਜਾਂਚ ਜਿਹੜੀ ਆ ਜੀ ਉਹ ਸ਼ੁਰੂ ਹੋਈ ਆ ਔਰ ਇਹਦੇ ਜਿਹੜਾ ਪਬਲੀਕੇਸ਼ਨ ਡਿਪਾਰਟਮੈਂਟ ਦਾ ਰਿਕਾਰਡ ਹੈ ਉਹ ਸਾਰੇ ਦਾ ਸਾਰਾ ਕਬਜ਼ੇ ਦੇ ਵਿੱਚ ਲਿਆ ਗਿਆ ਔਰ ਇਹ ਕਿਹਾ ਗਿਆ ਕਿ 1 ਮਹੀਨੇ ਦੇ ਵਿੱਚ ਇਹਦੀ ਜਾਂਚ ਦੀ ਰਿਪੋਰਟ ਅਕਾਲ ਤਖਤ ਦੇ ਜਥੇਦਾਰ ਦੇ ਕੋਲੇ ਆਊਗੀ ਔਰ
ਜਿਹੜਾ ਇਹ ਅਕਾਲ ਤਖਤ ਦੇ ਜਥੇਦਾਰ ਨੇ ਉਹ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਕਰਨਗੇ। ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਰਹੂਗਾ ਕਿ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਰਿਪੋਰਟ ਕੀ ਆਉਂਦੀ ਹੈ ਤੇ ਉਹਦੇ ਉੱਤੇ ਕਾਰਵਾਈ ਜਿਹੜੀ ਜੀ ਕਿਹਦੇ ਉੱਤੇ ਅਗਲੀ ਕੀਤੀ ਜਾਂਦੀ ਹੈ। ਕਿਉਂਕਿ ਇਹ ਗੱਲ ਜਿਨ੍ਹਾਂ ਨੇ ਬਾਹਰ ਲਿਆਂਦੀ ਆ ਉਹਨਾਂ ਨੇ ਇਹ ਕਹੀ ਆ ਕਿ ਉਦੋਂ ਕਿਉਂਕਿ ਅਕਾਲੀ ਬੀਜੇਪੀ ਸਰਕਾਰ ਸੀ 16 ਦੇ ਵਿੱਚ, ਉਹ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਘਿਰੇ ਹੋਏ ਸੀ। ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਇਹ ਮਾਮਲਾ ਸਾਹਮਣੇ ਜਿਹੜਾ ਨਾ ਆਵੇ, ਜਿਹਦੇ ਕਰਕੇ ਉਹਨਾਂ ਨੇ ਇਹਨੂੰ ਦੱਬ ਘੁੱਟ ਜਿਹੜਾ ਜੀ। ਹੁਣ ਸਵਾਲ ਇਹ ਆ ਵੱਡਾ ਕਿ ਹੁਣ ਇਸ ਮਾਮਲੇ ਦੇ ਵਿੱਚ ਵੀ ਇਹ ਗਏ ਕਿੱਥੇ ਗ੍ਰੰਥ ਜਿਹੜੇ ਜੀ, ਇਹ ਰਿਐਲਿਟੀ ਸਾਹਮਣੇ ਆ ਸਕੂਗੀ ਜਾਂ ਨਹੀਂ। ਇੱਕ ਅਪੀਲ ਜਿਹੜੀ ਹੈ ਜੀ ਉਹ ਜ਼ਰੂਰ ਹੈਗੀ, ਜਿਨ੍ਹਾਂ ਦੇ ਕੋਲੇ ਵੀ ਕੋਈ ਪੁਰਾਤਨ ਗ੍ਰੰਥ ਹੈ, ਪੁਰਾਣਾ ਗੁਟਕੇ ਨੇ, ਇਹ ਗੱਲ ਆਮ ਪ੍ਰਚਾਰੀ ਜਾਂਦੀ ਹੈ ਜੀ, ਉਹ ਬਿਰਧ ਹੋ ਗਏ ਤੇ ਉਹਨਾਂ ਨੂੰ ਦੇ ਦਿਓ, ਇਕੱਠਾ ਕਰੋ ਤੇ ਉਹਨਾਂ ਦਾ ਜਿਹੜਾ ਜੀ ਉਹ ਸੰਸਕਾਰ ਕਰਨਾ ਇਹ ਨਾ ਕੀਤਾ ਜਾਵੇ, ਬਲਕਿ ਸੰਭਾਲ ਕੇ ਰੱਖਿਆ ਜਾਵੇ ਇਹਨਾਂ ਨੂੰ। ਨਹੀਂ ਤਾਂ ਅਦਰਵਾਈਜ਼ ਬਹੁਤ ਸਾਰੀਆਂ ਤਬਦੀਲੀਆਂ ਹੋ ਜਾਣੀਆਂ ਨੇ ਜੇ ਅਸੀਂ ਇਹ ਪੁਰਾਤਨ ਚੀਜ਼ਾਂ ਜਿਹੜੀਆਂ ਜੀ ਇਹਨਾਂ ਦੇ ਕਹੇ ਦੇ ਉੱਤੇ ਉਹਨਾਂ ਦੇ ਸੰਸਕਾਰ ਜਿਹੜੇ ਜੀ ਉਹ ਕਰੀ ਗਏ। ਮੈਨੂੰ ਕਿਸੇ ਨੇ ਭੇਜੀ ਸੀਗੀ ਜੀ ਇੱਕ ਗੁਟਕਾ ਹੈ, ਕਿਨ ਛਾਪਿਆ ਕਿਨ ਨਹੀਂ ਕੁਝ ਨਹੀਂ ਪਤਾ। ਉਹਦੇ ਵਿੱਚ ਗੁਟਕੇ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਵਰਕਾ ਉਹਦੇ ਉੱਤੇ ਹਵਨ ਸਮੱਗਰੀ 'ਚ ਕਿਹੜਾ ਕਿਹੜਾ ਸਮਾਨ ਜਿਹੜਾ ਜੀ ਉਹ ਹੁੰਦਾ ਉਹਦੀ ਜਾਣਕਾਰੀ ਦਿੱਤੀ ਹੋਈ ਹੈ। ਸੋ ਇਹਦੇ ਲਈ ਬਹੁਤ ਕੇਅਰਫੁਲ ਜਿਹੜਾ ਜੀ ਉਹ ਰਹਿਣ ਦੀ ਜ਼ਰੂਰਤ ਹੈ। ਬਹੁਤ ਕੁਝ ਹੋਊਗਾ ਜੀ, ਬਹੁਤ ਕੁਝ ਹੋ ਚੁੱਕਾ ਆ, ਬਹੁਤ ਕੁਝ ਜ਼ਿਆਦਾ ਹੋ ਚੁੱਕਾ। ਅਗਲੀਆਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਸ ਦੇ ਲਈ ਜ਼ਰੂਰ ਲੜਦੀਆਂ ਰਹਿਣਗੀਆਂ ਜਿੱਦਾਂ ਹੁਣ ਦੀ ਜਨਰੇਸ਼ਨ ਜਿਹੜੀ ਲੜ ਰਹੀ ਹੈ। ਅਤੇ ਅਖੀਰ ਦੇ ਵਿੱਚ ਆਪਾਂ ਅਫਗਾਨਿਸਤਾਨ ਦੇ ਸਿੱਖਾਂ ਦੀ ਗੱਲ ਕਰਦੇ ਹਾਂ, ਉਹ ਬੜੇ ਮਾੜੇ ਹਾਲਾਂ ਦੇ ਵਿੱਚ ਰਹਿ ਰਹੇ ਆ, ਬਹੁਤ ਸਾਰੇ ਉਹਨਾਂ 'ਤੇ ਹਮਲੇ ਹੋ ਰਹੇ ਆ, ਬੜੀਆਂ ਧਮਕੀਆਂ ਮਿਲ ਰਹੀਆਂ। ਇਸ ਦੇ ਬਾਵਜੂਦ ਵੀ ਉਹ ਭਾਰਤ ਵਿੱਚ ਆਉਣ ਨੂੰ ਤਿਆਰ ਨੇ। ਬਹੁਤ ਥੋੜੇ ਜਿਹੇ ਰਹਿ ਗਏ ਜੀ, 600 ਦੇ ਕਰੀਬ ਆਬਾਦੀ ਜਿਹੜੀ ਹੈ ਜੀ ਉਹ ਬਚੀ ਆ ਹੁਣ, ਕਿਉਂਕਿ ਅਮਰੀਕਾ ਜਿਹੜਾ ਜੀ ਉਹ ਆਪਣੀ ਫੌਜ ਉੱਥੋਂ ਕੱਢ ਰਿਹਾ ਔਰ ਉਹਦੇ ਜਿਹੜਾ ਸਮਝੌਤਾ ਜੀ ਉੱਥੋਂ ਦੇ ਕਿਸੇ ਸਮੇਂ ਸਰਕਾਰ ਦੇ ਵਿੱਚ ਰਹੇ ਤਾਲਿਬਾਨੀ ਜਿਹੜੇ ਆ ਜੀ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਉਹਦਾ ਹੋ ਗਿਆ ਹੋਇਆ, ਜਿਹਦੇ ਕਰਕੇ ਉਹ ਫੌਜ ਕੱਢ ਰਹੇ ਆ। ਤੇ ਉੱਥੇ ਇਹ ਹਮਲੇ ਜਿਹੜੇ ਆ ਜੀ ਉਹ ਘੱਟ ਗਿਣਤੀਆਂ ਦੇ ਉੱਤੇ ਹੋਰ ਵੱਧ ਸਕਦੇ ਆ ਆਉਂਦੇ ਸਮੇਂ ਦੇ ਦੌਰਾਨ। ਹੋਏ ਆ ਜੀ, ਬਹੁਤ ਹਮਲੇ ਹੋਏ ਆ, ਬਹੁਤ ਸਾਰੇ ਲੋਕ ਜਿਹੜੇ ਵੀ ਉਹ ਮਾਰੇ ਗਏ। ਬੇਸ਼ੱਕ ਭਾਰਤ ਦੀ ਸਰਕਾਰ ਇਹ ਕਹਿੰਦੀ ਆ ਕਿ ਸਿੱਖ ਤੇ ਹਿੰਦੂ ਭਾਈਚਾਰਾ ਜਿਹੜਾ ਜੀ ਉਹਨੂੰ ਲੌਂਗ ਟਰਮ ਰੈਜ਼ੀਡੈਂਸੀ ਜਿਹੜੀ ਹੈ ਜੀ ਉਹ ਇੱਥੇ ਦਿੱਤੀ ਜਾਊਗੀ, ਇਹਦੇ ਅਸੀਂ ਯਤਨ ਕਰ ਰਹੇ ਹਾਂ। ਇਹ ਭਾਰਤ ਦੀ ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਆ। ਭਾਰਤ ਸਰਕਾਰ ਦਾ ਜਿਹੜਾ ਵਿਦੇਸ਼ ਮੰਤਰਾਲਾ ਉਹਨੇ ਇਹ ਗੱਲ ਬਿਆਨ ਜਿਹੜਾ ਜੀ ਆਫੀਸ਼ੀਅਲੀ ਤੌਰ ਦੇ ਉੱਤੇ ਵੀ ਜਾਰੀ ਜਿਹੜਾ ਜੀ ਉਹ ਕੀਤਾ ਕਿ ਹਿੰਦੂ ਸਿੱਖ ਜਿਹੜੇ ਨੇ ਉਹਨਾਂ ਦੀ ਲੌਂਗ ਟਰਮ ਰੈਜ਼ੀਡੈਂਸੀ ਦੇ ਵਾਸਤੇ ਉਹ ਅਪਲਾਈ ਕਰ ਸਕਦੇ ਆ ਤੇ ਇਹਦੇ ਵਾਸਤੇ ਉਹਨਾਂ ਨੂੰ ਲੌਂਗ ਟਰਮ ਰੈਜ਼ੀਡੈਂਸੀ ਜਿਹੜੀ ਦੀ ਉਹ ਦਿੱਤੀ ਜਾਊਗੀ। ਪਰ ਅਫਗਾਨਿਸਤਾਨ ਦੇ ਵਿੱਚ ਰਹਿੰਦਾ ਜਿਹੜਾ ਸਿੱਖ ਭਾਈਚਾਰਾ ਉਹ ਇਹ ਗੱਲ ਕਹਿੰਦਾ ਕਿ ਜੇ ਸਾਡੇ ਬਿਜ਼ਨਸ ਇੱਥੇ ਨੇ ਔਰ ਅਸੀਂ ਇੱਥੇ ਜਿਹੜੇ ਜੀ ਕਮਾਉਣੇ ਖਾਂਦੇ ਆ, ਜਿੰਨੇ ਵੀ ਸਾਡੇ ਬਿਜ਼ਨਸ ਹੈਗੇ ਆ, ਉਹ ਕਹਿੰਦੇ ਕਿ ਸਾਡਾ ਭਾਈਚਾਰਾ ਹੁਣ ਬਹੁਤ ਛੋਟਾ ਜਿਹਾ ਹੋ ਗਿਆ, ਡਰ ਲੱਗਿਆ ਰਹਿੰਦਾ ਹਮੇਸ਼ਾ ਕਿ ਅਗਲੇ ਹਮਲੇ ਦੇ ਵਿੱਚ ਮਰਨ ਵਾਲਿਆਂ ਦੇ ਜਿਹੜੇ ਅੰਤਮ ਸੰਸਕਾਰ ਵੀ ਕੀਤੇ ਜਾਣਗੇ ਤਾਂ ਉਦੋਂ ਉੱਥੇ ਕੋਈ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਕਿੰਨੇ ਕੁ ਲੋਕ ਰਹਿ ਜਾਣਗੇ ਇਸ ਕਾਸੇ ਦੇ ਵਾਸਤੇ। ਔਰ ਉਹ ਇਹ ਕਹਿੰਦੇ ਆ ਕਿ ਜਿੰਨੀਆਂ ਧਮਕੀਆਂ ਮਿਲ ਰਹੀਆਂ ਨੇ ਤਾਲਿਬਾਨੀਆਂ ਦੀਆਂ ਉਹਦੇ ਨਾਲ ਡਰ ਦਾ ਮਾਹੌਲ ਹੈ ਕਿ ਜੀਆਂਗੇ ਜਾਂ ਮਰਾਂਗੇ। ਪਰ ਉਹ ਇਹ ਕਹਿੰਦੇ ਆ ਕਿ ਅਸੀਂ ਆਪਣੀ ਉਮਰ ਜਿਹੜੀ ਇੱਥੇ ਕੱਢੀ ਆ ਅਫਗਾਨਿਸਤਾਨ ਦੇ ਵਿੱਚ। ਉਹ ਕਹਿੰਦੇ ਜੇ ਮੰਨ ਲਓ ਸਾਡੇ ਬਿਜ਼ਨਸ ਉੱਜੜਦੇ ਆ, ਮੈਂ ਕਿਸੇ ਦੁਕਾਨ ਦੇ ਮੂਹਰੇ ਖੜਾ ਹੋ ਕੇ ਇਹ ਕਹੂੰਗਾ ਕਿ ਮੈਨੂੰ ਜਿਹੜਾ ਜੀ ਉਹ 2 ਡੰਗ ਦੇ ਜਿਹੜਾ ਜੀ ਉਹ ਚਾਹੀਦਾ ਤੇ ਖਾਣ ਲਈ, ਤੇ ਉੱਥੇ ਕਿਸੇ ਨੇ ਨਾ ਨਹੀਂ ਕਰਨੀ ਬਲਕਿ ਉੱਥੇ ਮਦਦ ਕਰ ਦੇਣੀ ਹੈ। ਪਰ ਉਹ ਕਹਿੰਦੇ ਅਜਿਹਾ ਭਾਰਤ ਦੇ ਵਿੱਚ ਨਹੀਂ ਸਾਡੇ ਨਾਲ ਹੋਣਾ। ਉਹ ਕਿ ਜੇ ਅਸੀਂ ਭਾਰਤ ਜਾਂਦੇ ਹਾਂ ਤੇ ਸਾਨੂੰ ਗਰੀਬੀ ਦੇ ਨਾਲ ਜਿਹੜਾ ਉਹ ਲੜਨਾ ਪਊਗਾ। ਉਹ ਅਕਸਰ ਜਿਹੜੀ ਦੀ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਥੇ ਜੰਮੇ ਆ, ਇੱਥੇ ਹੀ ਮਰਨਾ ਜਿਹੜਾ ਉਹ ਚਾਹੁੰਦੇ ਆ। ਕਹਿੰਦੇ ਗਰੀਬੀ ਦੇ ਨਾਲ ਭੁੱਖਮਰੀ ਦੇ ਨਾਲ ਲੜਨ ਦੇ ਨਾਲੋਂ ਬਿਹਤਰ ਹੈ ਕਿ ਇੱਥੇ ਹਮਲਿਆਂ ਦਾ ਸ਼ਿਕਾਰ ਹੋ ਕੇ ਜਿਹੜਾ ਜੀ ਉਹ ਮਰ ਜਾਈਏ। ਅਫਗਾਨਿਸਤਾਨ ਦੇ ਹਾਲਾਤ ਜਿਹੜੇ ਜੀ ਉਹ ਬੇਹੱਦ ਖਰਾਬ ਹੋ ਗਏ ਆ ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਘੱਟ ਗਿਣਤੀਆਂ ਜਿਹੜੀਆਂ ਜੀ ਉਹਨਾਂ ਦਾ ਭਵਿੱਖ ਜਿਹੜਾ ਉਹ ਇਸ ਵੇਲੇ ਡਾਵਾਡੋਲ ਜਿਹੜਾ ਉਹ ਦਿਸ ਰਿਹਾ 18 ਸਾਲਾਂ ਤੋਂ ਬਾਅਦ, ਕਿਉਂਕਿ ਅਮਰੀਕਾ ਨੇ ਆਪਣੀ ਜਿਹੜੀ ਫੌਜ ਹੈ ਉਹ ਉੱਥੋਂ ਵਾਪਸ ਉਹਨੂੰ ਬੁਲਾ ਰਹੇ ਨੇ। 1990 ਦੇ ਵਿੱਚ ਸੱਤਾ ਹਟਾਉਣ ਵਾਲੀ ਜਿਹੜੀ ਤਾਲਿਬਾਨੀ ਸਰਕਾਰ ਹੈ ਉਹ ਦੁਬਾਰਾ ਤੋਂ ਫਿਰ ਉੱਥੇ ਸਟਰੋਂਗ ਹੋ ਕੇ ਸਾਹਮਣੇ ਜਿਹੜਾ ਦੀ ਉਹ ਆ ਰਹੀ ਹੈ, ਜਿਹੜੇ ਕਿ ਘੱਟ ਗਿਣਤੀਆਂ ਨੂੰ ਹਮੇਸ਼ਾ ਟਾਰਗੇਟ ਕਰਦੇ ਆ। ਜਿਹੜੇ ਘੱਟ ਗਿਣਤੀਆਂ ਦੇ ਨੇ ਜੀ ਉਹ ਬਹੁਤ ਸਾਰੇ ਹੈਗੇ ਨੇ
ਜਿਹੜੇ ਉੱਥੋਂ ਇਹ ਮੁਲਕ ਛੱਡ ਕੇ ਜਾ ਚੁੱਕੇ ਹੋਏ ਆ। ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦਾ ਸੀਗਾ, ਵੱਡੇ ਵੱਡੇ ਵਪਾਰ ਸੀਗੇ, ਉੱਚ ਅਹੁਦਿਆਂ ਦੇ ਉੱਤੇ ਹੁੰਦੇ ਸੀਗੇ, ਪਰ ਇਸ ਵੇਲੇ ਜਿਹੜਾ ਜੀ ਉਹ ਹੈ ਨਹੀਂ ਗੇ। ਭਾਰਤ, ਯੂਰਪ, ਉੱਤਰੀ ਅਮਰੀਕਾ, ਕਈ ਥਾਵਾਂ ਦੇ ਉੱਤੇ ਜਿਹੜਾ ਜੀ ਇਹ ਚਲੇ ਗਿਆ। ਹੁਣ ਇਹ ਸਿਰਫ ਸੈਂਕੜਿਆਂ ਦੇ ਵਿੱਚ ਜਿਹੜਾ ਜੀ ਉਹ ਬਚੇ ਆ, ਔਰ ਕਿੰਨੇ ਕੁ ਉੱਥੇ ਜਿਹੜਾ ਜੀ ਉਹ ਰਹਿੰਦੇ ਆ, ਇਹ ਆਉਂਦੇ ਬੜੇ ਅਹਿਮ ਦਿਨ ਹੋਣਗੇ। ਪਰ ਜਿਹੜੀ ਉਹਨਾਂ ਨੇ ਇਹ ਟਿੱਪਣੀ ਕੀਤੀ ਆ ਗਰੀਬੀ ਤੇ ਭੁੱਖਮਰੀ ਦੇ ਬਾਰੇ ਦੇ ਵਿੱਚ, ਇਹ ਬੜੀ ਅਹਿਮ ਟਿੱਪਣੀ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।